ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਰੋਤੇ ਖਬਰ ਤੇ ਨਜ਼ਰ ਤੇ ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਅੱਜ ਦੱਸਣਗੇ ਕਿ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਕੀ ਕੁਛ ਵਾਪਰਿਆ। ਆਪਾਂ ਖਬਰਾਂ 'ਤੇ ਝਾਤ ਮਾਰਾਂਗੇ। ਖਬਰਾਂ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨੋਜੇ ਤੋਂ ਗੁਰਦੀਪ ਸਿੰਘ ਬਿਰਦੀ ਕਲੋਵਸ, ਇਸ਼ਾਨਜੀਤ ਸਿੰਘ ਕਲੋਟੀ ਜੁੰਬਾ ਸਿਟੀ, ਸਤਨਾਮ ਸਿੰਘ ਜੀ ਸ਼ੇਰ ਸਲਮਾ, ਮਨਦੀਪ ਸਿੰਘ ਜੀ ਸੈਨੋਜੇ ਤੋਂ, ਹਰਵਿੰਦਰ ਸਿੰਘ ਜੀ ਸਮਰਾ ਜੁਬਾ ਸਿਟੀ, ਸਾਊਥ ਵੈਸਟ ਫਾਰਮੇਸੀ ਵਾਲੇ ਬੇਕਰਸਫੀਲਡ ਤੋਂ ਬਹੁਤ ਬਹੁਤ ਇਹਨਾਂ ਦੇ ਧੰਨਵਾਦੀ ਹਾਂ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਜਿਹੜੀ ਪਿਛਲੇ ਕੁਛ ਸਾਲਾਂ ਦੇ ਵਿੱਚ ਜਿਹੜੀ ਜਲ ਬੱਸ ਸੀਗੀ ਉਸ ਦੀਆਂ ਕਹਾਣੀਆਂ ਬੜੀਆਂ ਸੁਣੀਆਂ ਸੀਗੀਆਂ, ਉਹਦੇ ਚੁਟਕਲੇ ਬੜੇ ਸੀਗੇ ਤੇ ਅਖੀਰ ਨੂੰ ਉਹ ਬੱਸ ਚੱਲ ਗਈ ਸੀ, ਪਰ ਹੁਣ ਜਲ ਬੱਸ ਨੂੰ ਬ੍ਰੇਕਾਂ। ਬਿਲਕੁਲ ਜੀ, ਜਿਉਂ ਜਲ ਬੱਸ ਦੀ ਗੱਲ ਜਿਹੜੀ ਜੀ ਤੁਰੀ ਤੇ ਇਹ ਚੁਟਕਲੇ ਦੇ ਰੂਪ ਦੇ ਵਿੱਚ ਹੀ ਸਾਹਮਣੇ ਆਈ ਜੀ। ਤੁਹਾਡੀ ਗੱਲ ਠੀਕ ਹੈ। ਕਿਤੇ ਇਹਨੂੰ ਜਲ ਭੜੋਕਾ ਕਿਹਾ ਗਿਆ, ਕਦੀ ਕੁਛ ਕਿਹਾ ਗਿਆ ਜੀ ਕਿ ਕਿੱਥੇ ਕਿੱਥੇ ਜਿਹੜੀਆਂ ਜੀ ਇਹ ਬੱਸਾਂ ਚੱਲਣੀਆਂ ਨੇ। ਜਿੱਦ ਪਗਾਉਣ ਦੇ ਵਾਸਤੇ ਰਾਜਨੀਤਿਕ ਲੋਕ ਜਿਹੜੇ ਆ ਜੀ ਉਹ ਕੀ ਕੁਛ ਕਰ ਸਕਦੇ ਆ, ਇਹ ਇੱਕ ਮਿਸਾਲ ਸੀ ਉਹਦੀ। ਜਲ ਬੱਸ ਤੇ ਗੋਆ ਤੋਂ ਚੱਕ ਕੇ ਇੱਕ ਬੱਸ ਲਿਆਂਦੀ ਕਿ ਉਦਘਾਟਨ ਜਿਹੜਾ ਜੀ ਉਹ ਕਰਨਾ ਤੇ ਪਾਣੀ ਛੱਡ ਕੇ ਕਿਸਾਨਾਂ ਦਾ ਜਿਹੜਾ ਜੀ ਉਹ ਨੁਕਸਾਨ ਉਸ ਟਾਈਮ ਕੀਤਾ ਗਿਆ। ਮੁੜ ਕੇ ਉਹ ਬੱਸ ਤੋੜ ਦਿੱਤੀ ਗਈ ਜਿੱਥੋਂ ਲਿਆਂਦੀ ਸੀ। ਦੱਸਿਆ ਹੀ ਨਾ ਗਿਆ ਲੋਕਾਂ ਦੇ ਨਾਲ ਕਿੰਨਾ ਵੱਡਾ ਧੋਖਾ ਸੀ ਕਿ ਉਹ ਬੱਸ ਨਹੀਂ ਸੀਗੀ ਜਿਹੜੀ ਆਉਣੀ ਸੀ। ਬਾਅਦ ਦੇ ਵਿੱਚ ਇਹ ਕਿਹਾ ਗਿਆ ਜੀ ਕਿ ਦੂਸਰੀ ਬੱਸ ਜਿਹੜੀ ਹੈ ਜੀ ਇੱਥੇ ਆ ਗਈ। ਤੇ ਹੁਣ ਜਿਹੜੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨੇ ਨਵਜੋਤ ਸਿੰਘ ਸਿੱਧੂ ਹੋਏ, ਉਹ ਹਰੀਕੇ ਪੱਤਣ ਗਏ ਔਰ ਜਲ ਬੱਸ ਜਿਹੜੀ ਸੀ ਜੀ ਉਹਨੂੰ ਬ੍ਰੇਕ ਲਾਉਣ ਦਾ ਐਲਾਨ ਕਰ ਦਿੱਤਾ। ਇਹ ਕਿਹਾ ਗਿਆ ਜੀ ਵੀ ਇਹ ਜਿਹੜਾ 8 ਕਰੋੜ ਤੋਂ ਉੱਪਰ ਕੋਈ 8.5 ਕਰੋੜ ਰੁਪਈਆ ਇਸ ਬੱਸ ਦੇ ਉੱਤੇ ਜਿਹੜਾ ਲਾ ਦਿੱਤਾ ਗਿਆ, ਇਹਦੀ ਕੋਈ ਜ਼ਰੂਰਤ ਨਹੀਂ ਸੀਗੀ। ਜੇ ਇਹਨੂੰ ਸਰਕਾਰੀ ਟਰਾਂਸਪੋਰਟ ਦੇ ਵਾਸਤੇ ਵਰਤਿਆ ਜਾਂਦਾ ਤਾਂ ਸ਼ਾਇਦ ਜਿਹੜਾ ਜੀ ਕੁਛ ਫਾਇਦਾ ਹੋ ਸਕਦਾ ਸੀਗਾ ਜਿਹੜੇ ਸਰਕਾਰੀ ਟਰਾਂਸਪੋਰਟ ਦਾ। ਔਰ ਇਹ ਕਿਹਾ ਗਿਆ ਜੀ ਕਿ ਹਾਲ ਦੀ ਘੜੀ ਇਸ ਪ੍ਰੋਜੈਕਟ ਤੋਂ ਜਿਹੜਾ ਜੀ ਉਹ ਲਾਂਭੇ ਹੋ ਰਹੀ ਹੈ ਸਰਕਾਰ। ਔਰ ਇਹ ਕਿਹਾ ਕਿ ਇਹਦੀ ਬਕਾਇਦਾ ਤੌਰ ਦੇ ਉੱਤੇ ਛਾਣਬੀਣ ਜਿਹੜੀ ਹੈ ਜੀ ਉਹ ਕੀਤੀ ਜਾਊਗੀ। ਪੱਟੀ ਤੋਂ ਵਿਧਾਇਕ ਕਾਂਗਰਸ ਦੇ ਹਰਮਿੰਦਰ ਸਿੰਘ ਗਿੱਲ ਹੋਰਾਂ ਨੇ ਪੰਜਾਬ ਵਿਧਾਨ ਸਭਾ ਦੇ ਵਿੱਚ ਇਹ ਮਾਮਲਾ ਉਠਾਇਆ ਸੀਗਾ। ਸਿੱਧੂ ਹੋਰਾਂ ਨੇ ਤਰਨਤਾਰਨ ਤੇ ਗੁਆਂਢੀ ਜ਼ਿਲ੍ਹੇ ਫਿਰੋਜ਼ਪੁਰ ਦੇ ਵਿਧਾਇਕਾਂ ਨਾਲ ਬੱਸ ਚਲਾਉਣ ਬਾਰੇ ਲੋਕਾਂ ਦੇ ਵਿਚਾਰ ਜਾਣਨ ਤੋਂ ਬਾਅਦ ਫੈਸਲਾ ਲੈਣ ਦੇ ਵਾਸਤੇ ਹਰੀਕੇ ਪੱਤਣ ਜਿਹੜਾ ਜੀ ਉਹ ਗਏ ਸੀਗੇ। ਇਹ ਬੱਸ ਹਾਲ ਦੀ ਘੜੀ ਜਿਹੜੀ ਹੈ ਜੀ ਉਹ ਬੰਦ ਕਰ ਦਿੱਤੀ ਗਈ ਆ। ਇਹ ਕਿਹਾ ਗਿਆ ਜੀ ਕਿ ਇਹਦੀ ਇਨਵੈਸਟੀਗੇਸ਼ਨ ਜਿਹੜੀ ਕਰਾਈ ਜਾਊਗੀ। ਉਹਨਾਂ ਨੇ ਕਿਹਾ ਕਿ ਹੁਣ ਤੱਕ ਬੱਸ ਜਿਹੜੀ ਹੈ ਜੀ ਮਹਿਜ਼ 10 ਵਾਰੀ ਚੱਲੀ ਆ ਔਰ ਇਹਦੇ ਨਾਲ ਨੁਕਸਾਨ ਜਿਹੜਾ ਉਹ ਜ਼ਿਆਦਾ ਹੋਇਆ ਕਿਉਂਕਿ ਥੋੜੇ ਪਾਣੀ 'ਚ ਚੱਲਦੀ ਨਹੀਂ, ਪਾਣੀ ਜ਼ਿਆਦਾ ਛੱਡਣਾ ਪੈਂਦਾ। ਜਦੋਂ ਜ਼ਿਆਦਾ ਪਾਣੀ ਛੱਡਿਆ ਜਾਂਦਾ ਤੇ ਫਿਰ ਫਸਲਾਂ ਹੁੰਦਾ। ਸੋ ਇੱਕ ਜਿਹੜੇ ਜਿੱਦ ਦੇ ਵਿੱਚ ਚਲਾਉਣੀ ਆ ਔਰ ਉਹਨਾਂ ਨੇ ਜਿੱਦ ਕਰਕੇ ਬੱਸ ਲਿਆਂਦੀ, ਪਹਿਲਾਂ ਘੜੋਕਾ ਲਿਆਂਦਾ ਫਿਰ ਬੱਸ ਲਿਆਂਦੀ ਤੇ ਨਵੀਂ ਸਰਕਾਰ ਜਿਹੜੀ ਸੀ ਆਈ ਉਹਨਾਂ ਨੇ ਚੱਕ ਕੇ ਪਾਸੇ ਕਰਤੀ ਜੀ। ਹੁਣ ਸਵਾਲ ਫਿਰ ਉੱਥੇ ਇਹ ਖੜਾ ਹੋ ਜਾਂਦਾ ਜੀ ਵੀ ਜਾਂ ਤਾਂ ਜੇ ਨਹੀਂ ਚਲਾਉਣੀ ਸਰਕਾਰ ਨੇ ਤਾਂ ਇਹਨੂੰ ਵੇਚ ਦੇਵੇ ਜੀ, ਕਿਸੇ ਨਾ ਕਿਸੇ ਹੋਰ ਸੂਬੇ ਨੂੰ ਵੇਚਣ ਦਾ ਫੈਸਲਾ ਜਿਹੜਾ ਜੀ ਉਹ ਲੈ ਲੈਂਦੇ ਕਿਉਂਕਿ 8.5 ਕਰੋੜ ਰੁਪਈਆ ਜਿਹੜਾ ਜੀ ਉਹ ਉੱਥੇ ਖੜੀ ਬੱਸ ਦਾ ਮਿੱਟੀ ਹੋ ਜਾਊਗਾ ਆਉਣ ਵਾਲੇ ਦਿਨਾਂ ਜੀ। ਬਿਲਕੁਲ ਉਹੀ ਮਜ਼ਦੂਰਾਂ ਦੀਆਂ ਦਿਹਾੜੀਆਂ ਤੇ ਦਿੰਦੇ ਲੋਕ ਇਸੇ ਤਰ੍ਹਾਂ ਆਪਣੀਆਂ ਤਨਖਾਹਾਂ ਅੜਿਕ ਰਹੇ ਆ। ਤੇ ਅੱਗੇ ਆਪਾਂ ਦੂਜੀਆਂ ਬੱਸਾਂ ਦੀ ਜੇ ਗੱਲ ਕਰੀਏ ਜਿਹਦੇ ਵਿੱਚ ਜ਼ਿਆਦਾ ਯਾਤਰੂ ਚੜ੍ਹਦੇ ਆ, ਉਹਨਾਂ ਦੇ ਕਿਰਾਏ ਵੀ ਵਧਣਗੇ। ਬਿਲਕੁਲ ਜੀ, ਕਿਰਾਇਆਂ 'ਚ ਵਾਧਾ ਜਿਹੜਾ ਜੀ ਉਹ ਕਰ ਦਿੱਤਾ। ਹਾਲਾਂਕਿ ਡੀਜ਼ਲ ਦੀਆਂ ਕੀਮਤਾਂ ਜਿਹੜੀਆਂ ਨੇ, ਜਦੋਂ ਪਿਛਲਾ ਕਿਰਾਇਆ ਵਧਿਆ ਸੀਗਾ ਜੀ ਉਦੋਂ ਬਾਅਦ ਡੀਜ਼ਲ ਦੀਆਂ ਕੀਮਤਾਂ ਤਾਂ ਡਾਊਨ ਪਈਆਂ ਨੇ, ਪਰ ਸਰਕਾਰ ਨੇ ਜਿਹੜਾ ਜੀ ਇਹ ਹਾਲ ਦੀ ਘੜੀ ਵਾਧਾ ਕਰ ਦਿੱਤਾ ਜੀ। ਕਿਰਾਇਆ ਦੇ ਵਿੱਚ 3 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ ਜਿਹੜਾ ਜੀ ਉਹ ਕੀਤਾ ਗਿਆ। ਜਿਹੜੀਆਂ ਸਧਾਰਨ ਬੱਸਾਂ ਦੇ ਕਿਰਾਏ ਦੇ ਵਿੱਚ ਜਿਹੜਾ ਜੀ 99 ਪੈਸੇ ਤੋਂ ਲੈ ਕੇ 1 ਰੁਪਈਏ ਤੇ 2 ਪੈਸੇ ਪ੍ਰਤੀ ਕਿਲੋਮੀਟਰ ਹੋ ਗਿਆ। ਹੁਣ ਲਾਗੂ ਵੀ ਹੋ ਗਿਆ ਜੀ ਅੱਜ ਤੋਂ ਹੀ। ਲੋਕਾਂ ਦੇ ਉੱਤੇ ਬੋਝ ਜਿਹੜਾ ਜੀ ਇਹ ਨਵਾਂ ਪੈ ਗਿਆ। TTC ਦੀ ਆਮਦਨ ਦੇ ਵਿੱਚ ਕੋਈ 2,40,000 ਰੁਪਈਏ ਰੋਜ਼ਾਨਾ ਤੇ 72 ਲੱਖ ਰੁਪਈਏ ਮਹੀਨੇ ਜਿਹੜਾ ਜੀ ਉਹ ਜ਼ਿਆਦਾ ਹੁਣ ਇਹਦੇ ਨਾਲ ਆਉਣਗੇ ਜੀ ਜਿਹੜੇ ਇਹਦੇ ਵਿੱਚ ਖਜ਼ਾਨੇ ਦੇ ਵਿੱਚ ਜਿਹੜੀ PRTC ਆ ਉਹਦੇ ਵਿੱਚ। ਔਰ ਇਸ ਤੋਂ ਇਲਾਵਾ ਜਿਹੜਾ ਜੀ ਇਹ ਕਿਹਾ ਗਿਆ ਕਿ ਇਹ ਕਮੇਟੀ ਦੇ ਵੱਲੋਂ 1 ਜਨਵਰੀ ਤੋਂ 31 ਮਾਰਚ ਤੱਕ ਸਮੀਖਿਆ ਕੀਤੀ ਗਈ ਸੀ। ਇਹਦੇ ਉੱਤੇ ਆਧਾਰਿਤ ਇਹ ਵਾਧਾ ਜਿਹੜਾ ਜੀ ਉਹ ਕੀਤਾ ਗਿਆ। ਇੱਥੇ ਬੱਸ ਦੀਆਂ ਜੀ ਜਿਹੜੀਆਂ ਬੱਸਾਂ ਚੱਲਦੀਆਂ ਜੀ ਇੱਥੇ ਲਗਜ਼ਰੀ ਬੱਸਾਂ, ਉਹਨਾਂ ਦੇ ਵੀ ਕਿਰਾਏ ਦੇ ਵਿੱਚ ਵਾਧਾ ਕੀਤਾ ਗਿਆ। ਸੁਪਰ ਇੰਟੈਗਰਲ ਕੋਚਿਸ ਬੱਸਾਂ ਦੇ ਕਿਰਾਏ ਦੇ ਵਿੱਚ
ਜਿਹੜਾ ਸਧਾਰਨ ਬੱਸ ਕਿਰਾਏ ਤੋਂ ਦੁੱਗਣਾ ਵਾਧਾ ਹੁੰਦਾ ਤੇ ਕਿਰਾਇਆ 2 ਰੁਪਏ ਤੇ 4 ਪੈਸੇ ਕਿਲੋਮੀਟਰ ਜਿਹੜਾ ਜੀ ਉਹ ਹੋ ਗਿਆ। ਭਾਵ ਕਿ ਜਿਨ੍ਹਾਂ ਨੇ ਲਗਜ਼ਰੀ ਬੱਸਾਂ ਪਾਈਆਂ ਹੋਈਆਂ ਜੀ ਖੂਬ ਮੌਜਾਂ ਜਿਹੜੀਆਂ ਜੀ ਉਹਨਾਂ ਦੀਆਂ ਵੀ ਲੱਗਣਗੀਆਂ। ਜਿੱਥੇ ਜਿਹੜੀ ਸਰਕਾਰੀ ਬੱਸ ਹੈ ਉਹਦੇ ਨਾਲ ਆਮ ਬੰਦੇ ਦੀ ਬੋਝ ਦੇ ਉੱਤੇ ਜਿਹੜੀ ਜੇਬ ਹੈ ਜੀ ਉਹਦੇ ਉੱਤੇ ਬੋਝ ਪਊਗਾ। ਉੱਥੇ ਨਾਲ ਦੀ ਨਾਲ ਜਿਹੜਾ ਜੀ PRTC ਦੇ ਜਿੰਨਾ ਇਹਨੇ ਪੈਸਾ ਕਮਾਉਣਾ ਜੀ ਉਦੋਂ ਦੁੱਗਣਾ ਜਿਹੜਾ ਪੈਸਾ ਹੈ ਉਹ ਐਕਸਟਰਾ ਜਿਹੜੇ ਲਗਜ਼ਰੀ ਬੱਸਾਂ ਵਾਲੇ ਨੇ ਉਹਨਾਂ ਦੇ ਖਜ਼ਾਨੇ ਦੇ ਵਿੱਚ ਵੀ ਆਊਗਾ ਜੀ। ਜੀ ਬਿਲਕੁਲ, ਉਹਨਾਂ ਦੇ ਤਾਂ ਪਹਿਲਾਂ ਆਊਗਾ ਜੀ। ਤੇ ਅੱਗੇ ਆਪਾਂ ਗੱਲ ਕਰੀਏ, ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਆ ਤੇ ਸਿੱਖ ਜੱਥਾ ਆ ਜਿਹੜਾ ਉਹ ਪਾਕਿਸਤਾਨ ਨਹੀਂ ਜਾ ਸਕੇਗਾ। ਐਕਚੁਅਲੀ ਜੀ ਦੋ ਮੁਲਕਾਂ ਦੇ ਵਿਚਾਲੇ ਜਿਹੜਾ ਚੱਲ ਰਿਹਾ ਤਣਾਅ, ਇਹਦੇ ਦੌਰਾਨ ਸੁਰੱਖਿਆ ਦੇ ਮੱਦੇਨਜ਼ਰ ਕੇਂਦਰੀ ਗ੍ਰਹਿ ਮੰਤਰਾਲੇ ਦੇ ਵੱਲੋਂ ਪ੍ਰਵਾਨਗੀ ਨਾ ਦਿੱਤੇ ਜਾਣ ਕਰਕੇ ਇਸ ਵਾਰੀ ਜੀ ਮਹਾਰਾਜਾ ਰਣਜੀਤ ਸਿੰਘ ਹੋਰਾਂ ਦੀ ਬਰਸੀ ਦੇ ਮੌਕੇ ਦੇ ਉੱਤੇ ਸਿੱਖ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਜਿਹੜਾ ਜੀ ਉਹ ਨਹੀਂ ਜਾਊਗਾ। ਇਹ ਜੱਥਾ 21 ਤੇ 22 ਜੂਨ ਨੂੰ ਪਾਕਿਸਤਾਨ ਜਾਣਾ ਸੀਗਾ ਔਰ 29 ਜੂਨ ਨੂੰ ਲਾਹੌਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਹੋਰਾਂ ਦੀ ਜਿਹੜੀ ਸਮਾਧ ਦੇ ਉੱਤੇ ਬਰਸੀ ਮਨਾਉਣ ਤੇ ਬਾਅਦ ਇਹਨਾਂ ਨੇ ਜਿਹੜਾ ਜੀ ਉਹ ਪਰਤਣਾ ਸੀਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਸੂਚੀ ਜਿਹੜੀ ਸੀਗੀ ਜੀ ਉਹ ਕੇਂਦਰ ਦੀ ਸਰਕਾਰ ਦੇ ਕੋਲੇ ਭੇਜੀ ਸੀਗੀ, ਪਰ ਮੌਜੂਦਾ ਤਾਂ ਜਿਹੜਾ ਜੀ ਉਹਦੇ ਕਰਕੇ ਇਹਦੀ ਪਰਮਿਸ਼ਨ ਜਿਹੜੀ ਉਹ ਮਿਲੀ ਨਹੀਂ। ਵਿਦੇਸ਼ ਮੰਤਰਾਲੇ ਜਿਹੜਾ ਜੀ ਇਹ ਗੱਲ ਕਹੀ ਆ ਕਿ ਉਹ ਆਪਣੇ ਨਾਗਰਿਕਾਂ ਦਾ ਜਿਹੜਾ ਕਿ ਉਹ ਰਿਸਕ ਨਹੀਂ ਲੈ ਸਕਦੀ ਕਿਸੇ ਵੀ ਹਾਲਤ ਦੇ ਵਿੱਚ। ਸ਼੍ਰੋਮਣੀ ਕਮੇਟੀ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਆਪਣਾ ਰੋਸ ਦਰਜ ਜਿਹੜਾ ਜੀ ਉਹ ਕਰਵਾਇਆ ਗਿਆ ਕਿ ਔਰ ਇਸ ਤੋਂ ਪਹਿਲਾਂ 5ਵੇਂ ਗੁਰੂ ਸਾਹਿਬ ਜਿਹੜੇ ਜੀ ਉਹਨਾਂ ਦੇ ਸ਼ਹੀਦੀ ਪੁਰਬ ਦੇ ਮੌਕੇ ਸਿੱਖ ਸ਼ਰਧਾਲੂਆਂ ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾ ਤੇ ਜਾਣ ਵਾਸਤੇ ਵੀਜ਼ੇ ਨਹੀਂ ਸੀ ਦਿੱਤੇ ਗਏ। ਹੁਣ ਦੂਜੀ ਵਾਰੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮਾਗਮ ਵਾਸਤੇ ਵੀਜ਼ੇ ਦੇਣ ਤੋਂ ਨਾ ਜਿਹੜੀ ਹੈ ਜੀ ਉਹ ਕੀਤੀ ਗਈ ਹੈ। ਵੈਸੇ ਜਿਹੜੇ ਪਿਛਲੇ ਵੀਜ਼ੇ ਨਹੀਂ ਸੀ ਦਿੱਤੇ ਗਏ ਉਹਦਾ ਕਾਰਨ ਇਹ ਸੀਗਾ ਕਿ ਪਾਕਿਸਤਾਨ ਇਹ ਕਹਿੰਦਾ ਸੀਗਾ ਕਿ ਇਹਨਾਂ ਦੇ ਕੈਲੰਡਰ ਦੇ ਮੁਤਾਬਕ ਜਿਹੜਾ ਜੀ ਇਹ ਸ਼ਹੀਦੀ ਦਿਵਸ ਹੋਰ ਤਰੀਕ ਨੂੰ ਬਣਦਾ ਹੈ, ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਜਿਹੜਾ ਜੀ ਹੋਰ ਦਿਵਸ ਨੂੰ ਬਣਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਜਿਹੜੇ ਜੀ ਵੀਜ਼ੇ ਮੰਗੇ ਸੀ। ਪਾਕਿਸਤਾਨ ਕਹਿੰਦਾ ਜੀ ਇਸ ਟਾਈਮ ਦੇ ਉੱਤੇ ਵੀਜ਼ੇ ਦੀ ਜ਼ਰੂਰਤ ਕਿਉਂ, ਸ਼ਹੀਦੀ ਪੁਰਬ ਤਾਂ ਇਸ ਤਰੀਕ ਨੂੰ ਉਹ ਰੇੜਕਾ ਜਿਹੜਾ ਸੀਗਾ ਜੀ ਉਦੋਂ ਕਾਰਨ ਬਣਿਆ ਸੀਗਾ ਤੇ ਹੁਣ ਦੋ ਮੁਲਕਾਂ ਦੇ ਜਿਹੜੇ ਆਪਸੀ ਸਬੰਧ ਨੇ ਉਹ ਕਾਰਨ ਬਣੇ ਨੇ ਵੀਜ਼ਾ ਜਿਹੜਾ ਜੀ ਪਾਕਿਸਤਾਨ ਦੇ ਵਾਸਤੇ ਨਾ ਦੇਣ ਦੇ। ਹਾਂਜੀ, ਤੇ ਅੱਗੇ ਗੱਲ ਆਪਾਂ ਸਰਕਾਰੀ ਕਾਰਾਂ ਦੀ ਕਰਦੇ ਆ ਕਿ ਇਹਨਾਂ ਦਾ ਬੋਝ ਬਹੁਤ ਹੈ ਖਜ਼ਾਨੇ ਤੇ, ਪਰ ਹੁਣ ਲੱਗਦੇ ਆ ਸਾਰ ਪਸਾਰ ਕੇ ਉਹ ਬੋਝ ਘਟੂਗਾ। ਐਕਚੁਅਲੀ ਦੇਖੋ ਇਹ ਚੋਰ ਮੋਰੀਆਂ ਨੇ। ਪਿਛਲੀ ਸਰਕਾਰ ਦੇ ਮੌਕੇ ਦੇ ਉੱਤੇ ਬੜੀਆਂ ਸਾਰੀਆਂ ਖਬਰਾਂ ਆਉਂਦੀਆਂ ਰਹੀਆਂ ਨੇ ਕਿ ਇੰਨੇ ਕਿਲੋਮੀਟਰ ਜਿਹੜੀ ਗੱਡੀ ਆ ਉਹ ਕਿਵੇਂ ਚੱਲ ਸਕਦੀ ਆ। ਉਦੋਂ ਇੱਕ ਚੁਟਕਲੇ ਦੇ ਰੂਪ ਦੇ ਵਿੱਚ ਵੀ ਚੱਲਦਾ ਸੀਗਾ ਵੀ ਫਲਾਨਾ ਮੰਤਰੀ, ਖਾਸ ਤੌਰ ਤੇ ਅਜੀਤ ਸਿੰਘ ਘੁਆੜ ਦਾ ਨਾਮ ਸੀਗਾ ਉਦੋਂ ਵੀ, ਉਹ ਤਾਂ ਇੱਟਾਂ ਤੇ ਗੱਡੀ ਲਾ ਕੇ ਸਵੇਰ ਨੂੰ ਸਟਾਰਟ ਕਰ ਦਿੰਦੇ ਆ ਤੇ 24 ਘੰਟੇ ਚੱਲੀ ਜਾਂਦੀ ਆ ਤੇ 24 ਘੰਟੇ ਗੱਡੀ ਚੱਲਦੀ ਤਾਂ ਵੀ ਇੰਨੀ ਨਹੀਂ ਚੱਲਦੀ ਜਿੰਨਾ ਉਹ ਧੂੰਆਂ ਕੱਢਦੇ ਸੀਗੇ ਸਰਕਾਰੀ ਖਜ਼ਾਨੇ ਦਾ, ਜਿੰਨੇ ਪੈਸੇ ਉਹ ਸਰਕਾਰੀ ਖਜ਼ਾਨੇ ਦੇ ਵਿੱਚੋਂ ਲੈਂਦੇ ਸੀਗੇ। ਜਦੋਂ ਦੀ ਲਾਲ ਬੱਤੀ ਸਰਕਾਰ ਨੇ ਜਿਹੜੀ ਲਾਈ ਆ ਜੀ ਤੇ ਇਹਨਾਂ ਤੋਂ ਵਹੀਕਲਸ ਤੋਂ, ਉਦੋਂ ਤੋਂ ਜਿਹੜੀਆਂ ਜੀ ਇਹ ਕਿਹਾ ਜਾ ਰਿਹਾ ਕਿ ਜਿਹੜੀਆਂ ਪ੍ਰਾਈਵੇਟ ਗੱਡੀਆਂ ਨੇ ਸਰਕਾਰੀ ਜਿਹੜੀਆਂ ਵਰਤੀਆਂ ਜਾਂਦੀਆਂ ਨੇ ਸਰਕਾਰ ਦੇ ਖਜ਼ਾਨੇ ਦੇ ਉੱਤੇ ਬੋਝ ਪੈਂਦੀਆਂ, ਉਹਨਾਂ ਦੀ ਗਿਣਤੀ ਜਿਹੜੀ ਆ ਜੀ ਉਹ ਹੋਰ ਵੱਧ ਗਈ ਆ। ਚੰਡੀਗੜ੍ਹ ਦੇ ਵਿੱਚ ਜਿਹੜੇ ਇਸ ਤਰ੍ਹਾਂ ਦੇ ਅਧਿਕਾਰੀ ਵੀ ਹੈਗੇ ਆ ਜੀ ਜਿਨ੍ਹਾਂ ਦੇ ਘਰ 4 ਤੋਂ 5 ਸਰਕਾਰੀ ਗੱਡੀਆਂ ਜਿਹੜੀਆਂ ਦੀ ਅਕਸਰ ਖੜੀਆਂ ਦੇਖੀਆਂ ਜਾ ਸਕਦੀਆਂ ਨੇ। ਵਿੱਤ ਵਿਭਾਗ ਦੇ ਅਧਿਕਾਰੀਆਂ ਦਾ ਇਹ ਕਹਿਣਾ ਕਿ ਵਹੀਕਲ ਦੇ ਖਰੀਦ ਦੇ ਮਾਮਲੇ ਦੇ ਵਿੱਚ ਭਾਵੇਂ ਸਪਸ਼ਟ ਹਦਾਇਤਾਂ ਹੈਗੀਆਂ ਨੇ, ਪਰ ਫਿਰ ਵੀ ਵਿਭਾਗਾਂ ਦੇ ਵੱਲੋਂ ਆਪਣੇ ਰਸੂਖ ਤੇ ਅਦਾਰਿਆਂ ਵੱਲੋਂ ਖੁਦ ਮੁਖਤਿਆਰੀ ਦੀ ਆੜ ਦੇ ਹੇਠ ਵੱਡੀ ਪੱਧਰ ਦੇ ਉੱਤੇ ਵਹੀਕਲ ਜਿਹੜੇ ਆ ਉਹ ਹਰ ਸਾਲ ਖਰੀਦੇ ਜਾਂਦੇ ਆ। ਪੰਜਾਬ ਪੁਲਿਸ ਨੂੰ ਜਿਹੜਾ ਜੀ ਆਧੁਨਿਕਰਨ ਦੇ ਨਾਮ ਦੇ ਹੇਠ ਆਉਂਦੀ ਗ੍ਰਾਂਟ ਦਾ ਮੋਟਾ ਹਿੱਸਾ ਜਿਹੜਾ ਜੀ ਪੁਲਿਸ ਅਧਿਕਾਰੀਆਂ ਲਈ ਇਹ ਵਹੀਕਲ ਖਰੀਦਣ ਦੇ ਉੱਤੇ ਹੀ ਖਰਚ ਕਰ ਦਿੱਤਾ ਜਾਂਦਾ ਜੀ। ਸੀਨੀਅਰ IAS ਅਧਿਕਾਰੀ ਜਿਹੜੇ ਨੇ ਉਹ ਵੀ ਇਹਨਾਂ ਦੀ ਦੁਰਵਰਤੋਂ ਕਰਦੇ ਨੇ। ਵਿੱਤ ਵਿਭਾਗ ਨੇ 3 ਸਾਲ ਪਹਿਲਾਂ ਸਰਕਾਰੀ ਵਹੀਕਲ ਦੀ ਖਰੀਦ ਬੰਦ ਕਰਨ ਤੇ ਕਿਰਾਏ ਦੇ ਉੱਤੇ ਕਾਰਾਂ ਲੈਣ ਦੀ ਜਿਹੜੀ ਯੋਜਨਾ ਬਣਾਈ ਸੀ, ਪਰ ਸੀਨੀਅਰ ਅਧਿਕਾਰੀਆਂ ਦੇ ਦਬਾਅ ਦੇ ਕਰਕੇ ਇਹ ਨੀਤੀ ਉੱਪਰਲੇ ਪੱਧਰ ਦੇ ਉੱਤੇ ਲਾਗੂ ਨਹੀਂ ਹੋਈ, ਜਦੋਂ ਕਿ ਛੋਟੇ ਅਫਸਰਾਂ ਨੇ ਚੋਰ ਮੋਰੀਆਂ ਕੱਢ ਲਈਆਂ ਜੀ। ਵਿੱਤ ਵਿਭਾਗ ਨੇ ਟਰਾਂਸਪੋਰਟ ਵਿਭਾਗ ਨੂੰ ਹਦਾਇਤ ਇਹ ਕੀਤੀ ਆ ਜੀ ਕਿ ਸਰਕਾਰੀ ਵਹੀਕਲ ਦੀ ਦੁਰਵਰਤੋਂ ਰੋਕਣ ਤੇ ਆਉਣ ਵਾਲੇ ਸਮੇਂ 'ਚ ਜਿਹੜੀ ਸਹੀ ਡਾਟਾ ਦੇਣ ਦੇ ਕਿ ਕਿੰਨੀਆਂ ਗੱਡੀਆਂ ਨੇ, ਇਹਦੇ ਵਾਸਤੇ ਰਜਿਸਟ੍ਰੇਸ਼ਨ ਦੀ ਨਵੀਂ ਲੜੀ ਵਿਸ਼ੇਸ਼ ਤੌਰ ਦੇ ਉੱਤੇ ਜਿਹੜੇ ਸਰਕਾਰੀ ਵਹੀਕਲ ਨੇ ਉਹਨਾਂ ਵਾਸਤੇ ਰਾਖਵੀਂ ਜਿਹੜੀ ਹੈ ਜੀ ਉਹ ਕੀਤੀ ਜਾਵੇ। ਤੁਸੀਂ ਹੈਰਾਨ ਹੋਵੋਗੇ ਕਿ ਵਿੱਤ ਵਿਭਾਗ ਹੈ ਉਹਨੂੰ ਪੰਜਾਬ ਪੁਲਿਸ ਦੇ ਵੱਲੋਂ ਨਵੇਂ ਵਹੀਕਲ ਖਰੀਦਣ ਦੀ ਪ੍ਰਵਾਨਗੀ ਲਈ ਕੇਸ ਭੇਜਿਆ ਗਿਆ,
ਜਿਹਦੇ ਉੱਤੇ ਵਿੱਤ ਵਿਭਾਗ ਨੇ ਪਹਿਲਾਂ ਮੌਜੂਦ ਵਹੀਕਲਸ ਦੇ ਬਾਰੇ ਪੁੱਛਿਆ ਤਾਂ ਪੁਲਿਸ ਅਧਿਕਾਰੀ ਕੋਈ ਜਵਾਬ ਹੀ ਨਹੀਂ ਦੇ ਸਕੇ ਜੀ। DGP ਤੇ ADGP ਰੈਂਕ ਦੇ ਕਈ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਅੱਧੀ ਦਰਜਨ ਤੋਂ ਜ਼ਿਆਦਾ ਸਰਕਾਰੀ ਵਹੀਕਲ ਰੱਖੇ ਹੋਏ ਨੇ। DIG ਤੇ IG ਰੈਂਕ ਦੇ ਅਧਿਕਾਰੀਆਂ ਦੇ ਵੱਲੋਂ ਇੱਕ ਤੋਂ ਜ਼ਿਆਦਾ ਸਰਕਾਰੀ ਵਹੀਕਲ ਰੱਖਣਾ ਪੁਲਿਸ ਦੇ ਵਿੱਚ ਜਿਹੜਾ ਜੀ ਉਹ ਰਿਵਾਜ ਜਿਹੜਾ ਉਹ ਬਣਿਆ ਹੋਇਆ। ਔਰ ਟਰਾਂਸਪੋਰਟ ਵਿਭਾਗ ਦੇ ਵੱਲੋਂ ਜਿਹੜੀਆਂ ਪੁਰਾਣੀਆਂ ਕਾਰਾਂ ਦਾ ਡਾਟਾ ਇਕੱਠਾ ਕਰਕੇ ਉਹਨਾਂ ਦੇ ਰਜਿਸਟ੍ਰੇਸ਼ਨ ਨੰਬਰ ਜਿਹੜੇ ਆ ਜੀ ਉਹ ਤਬਦੀਲ ਹੋਣ ਕੀਤੇ ਜਾਣਗੇ। ਔਰ ਪੰਜਾਬ ਸਰਕਾਰ ਨੇ ਇਸ ਮਾਮਲੇ ਦੇ ਵਿੱਚ ਅਫਸਰਾਂ ਤੇ ਵਿਭਾਗਾਂ ਨੂੰ ਜਿਹੜੀ ਹੈ ਜੀ ਉਹ ਖੁੱਲ੍ਹ ਦਿੱਤੀ ਹੋਈ ਸੀ। ਔਰ ਇਹ ਕਹਿ ਰਿਹਾ ਜੀ ਕਿ ਇਹਦੇ ਨਾਲ ਇਸ ਨਵੇਂ ਫੈਸਲੇ ਦੇ ਮੁਤਾਬਕ ਜਿਹੜੇ ਸਰਕਾਰੀ ਵਹੀਕਲ ਨੇ ਉਹਨਾਂ ਦੀ ਰਜਿਸਟ੍ਰੇਸ਼ਨ ਜਦੋਂ ਇੱਕ ਥਾਂ ਦੇ ਉੱਤੇ ਹੋਊਗੀ ਤਾਂ ਫਿਰ ਫੜੇ ਜਾਣੇ ਜੀ ਜਿਹੜੇ ਐਕਸਟਰਾ ਚਲਾ ਰਹੇ ਨੇ ਗੱਡੀਆਂ। ਔਰ ਸਰਕਾਰ ਨੇ ਖਰਚਾ ਘਟਾਉਣ ਦੇ ਵਾਸਤੇ ਇਹਨਾਂ ਨੂੰ ਇੱਕ ਲੜੀ ਦੇ ਵਿੱਚ ਪਰਾਉਣ ਦਾ ਜਿਹੜਾ ਜੀ ਉਹ ਯਤਨ ਆਰੰਭਿਆ। ਕਿੰਨੇ ਕੁ ਸਕਸੈਸਫੁਲ ਹੁੰਦੇ ਨੇ ਇਹ ਵੇਖਣਾ ਹੋਊਗਾ। ਜਿਵੇਂ ਮੈਂ ਤੁਹਾਨੂੰ ਦੱਸਿਆ ਜੀ ਕਿ ਪਹਿਲਾਂ ਇਹ ਕਿਹਾ ਗਿਆ ਸੀਗਾ ਕਿ ਸਰਕਾਰੀ ਵਹੀਕਲ ਛੱਡੋ, ਯੋਜਨਾ ਇਹ ਬਣਾ ਲਓ ਕਿ ਪ੍ਰਾਈਵੇਟ ਵਰਤੋ, ਉਦੋਂ ਅਫਸਰਾਂ ਨੇ ਨਹੀਂ ਸੀ ਚੱਲਣ ਦਿੱਤਾ। ਹੁਣ ਕੰਮ ਤਾਂ ਇਹ ਫੇਰ ਅਫਸਰਾਂ ਨੇ ਕਰਨਾ। ਵੇਖਣਾ ਇਹ ਹੋਊਗਾ ਕਿ ਜਿਹੜੇ 6-6 7-7 ਗੱਡੀਆਂ ਲਈ ਫਿਰਦੇ ਨੇ ਸਰਕਾਰੀ, ਉਹ ਇਸ ਰਜਿਸਟ੍ਰੇਸ਼ਨ ਨੂੰ ਹੋਣ ਦੇਣਗੇ ਜਾਂ ਨਹੀਂ। ਜੀ ਬਿਲਕੁਲ, ਆਈਡੀਆ ਤੇ ਮਾੜਾ ਨਿਗਾ ਜੀ ਇਸ ਤਰ੍ਹਾਂ ਕਰ ਲੈਣ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕੱਪੜਿਆਂ ਦੀ। ਜੀ ਜਿਹੜੀ ਗੱਲ ਕਰ ਲਓ ਉਹ ਕੱਪੜਾ ਹੀ ਕੱਪੜਾ ਹੁੰਦਾ ਆ। ਲਾਲੀ ਮਜੀਠੀਆ ਨੇ ਸਰਕਾਰੀ ਖੰਡ ਮਿੱਲਾਂ ਦਾ ਕੱਪੜਾ ਬਾਹਰ ਲਿਆਂਦਾ। ਬਿਲਕੁਲ ਜੀ। ਔਰ ਇੱਕ ਇਹ ਵੀ ਇਹ ਗੱਲ ਕਿ ਜਦੋਂ ਤੁਸੀਂ ਘਪਲਿਆਂ ਦੀ ਗੱਲ ਕਰ ਲਓ ਤੇ ਉੱਥੇ ਨਾਂ ਜਿਹੜੇ ਉਹਨਾਂ ਦੀ ਉਹ ਜਾਣੇ ਪਛਾਣੇ 2-3 ਹੀ ਆਉਣੇ ਹੁੰਦੇ ਆ ਹਰੇਕ ਜਗ੍ਹਾ ਦੇ ਉੱਤੇ। ਸੁਖਜਿੰਦਰ ਸਿੰਘ ਜਿਹੜੇ ਲਾਲੀ ਮਜੀਠੀਆ ਨੇ ਉਹਨਾਂ ਨੇ 9 ਸਹਿਕਾਰੀ ਖੰਡ ਮਿੱਲਾਂ ਦੇ ਵਿੱਚੋਂ 8 ਮਿੱਲਾਂ ਨਾਲ ਸੰਬੰਧਿਤ ਬਿਜਲੀ ਦੇ ਟੈਂਡਰ ਦੇਣ ਦੇ ਵਿੱਚ 915 ਕਰੋੜ ਰੁਪਏ ਦਾ ਘਪਲਾ ਹੋਣ ਦਾ ਦੋਸ਼ ਲਾਉਂਦਿਆਂ ਹੋਇਆ ਸਾਬਕਾ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਇਹਦੇ ਵਿੱਚ ਮਿਲੀ ਭੁਗਤ ਹੋਣ ਦਾ ਜਿਹੜਾ ਜੀ ਉਹ ਦਾਅਵਾ ਕੀਤਾ। 8 ਖੰਡ ਮਿੱਲਾਂ ਦੇ ਵਿੱਚ ਕੋ-ਜਨਰੇਸ਼ਨ ਨੂੰ ਅਪਗ੍ਰੇਡ, ਇਹਨੂੰ ਲੇਟੈਸਟ ਜਿਹੜੀ ਟੈਕਨੋਲੋਜੀ ਤੇ ਸਥਾਪਿਤ ਕਰਨ ਤੇ ਟੈਂਡਰ ਅਲਾਟ ਕਰਨ ਦੇ ਵਿੱਚ ਬੇਨਿਯਮੀਆਂ ਤੇ ਭਾਈ ਭਤੀਜਾਵਾਦ ਦਾ ਦੋਸ਼ ਜਿਹੜਾ ਜੀ ਉਹ ਲਾਇਆ ਗਿਆ। ਇਹਦੇ ਨਾਲ ਸਰਕਾਰੀ ਖਜ਼ਾਨੇ ਨੂੰ ਵੱਡਾ ਘਾਟਾ ਪਿਆ ਤੇ ਸੂਬੇ ਦੀਆਂ ਸਹਿਕਾਰੀ ਖੰਡ ਮਿੱਲਾਂ ਜਿਹੜੀਆਂ ਸੀਗੀਆਂ ਜੀ ਸੈਲਫ ਡਿਪੈਂਡੈਂਟ ਹੋਣ ਤੋਂ ਵਾਂਝੀਆਂ ਰਹਿ ਗਈਆਂ। ਉਹਨਾਂ ਨੇ ਇਹ ਕਿਹਾ ਜੀ ਕਿ ਇਹ ਪ੍ਰੋਜੈਕਟ 2010 ਤੇ 11 ਦੇ ਵਿੱਚ ਚਾਲੂ ਹੋਣੇ ਚਾਹੀਦੇ ਸੀਗੇ ਤੇ ਉਸ ਸਮੇਂ ਤੋਂ ਲੈ ਕੇ ਹੁਣ ਤੱਕ 915 ਕਰੋੜ ਰੁਪਏ ਦਾ ਅੰਦਾਜ਼ਨ ਘਾਟਾ ਪਿਆ। 2008 ਦੇ ਵਿੱਚ ਪੰਜਾਬ ਦੀਆਂ 8 ਸਹਿਕਾਰੀ ਖੰਡ ਮਿੱਲਾਂ ਦੇ ਵੱਲੋਂ ਸ਼ੂਗਰ ਪੈਟ ਪੰਜਾਬ ਨੇ ਟੈਂਡਰ ਜਾਰੀ ਕੀਤੇ ਸੀਗੇ। ਔਰ ਉਹਨਾਂ ਇਹ ਦੋਸ਼ ਲਾਇਆ ਕਿ ਬਿਕਰਮ ਸਿੰਘ ਮਜੀਠੀਆ ਨੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਆਪਣੇ ਪਰਿਵਾਰ ਦੀ ਇੱਕ ਕੰਪਨੀ ਸਰਾਇਆ ਇੰਡਸਟਰੀਜ਼ ਲਿਮਟਿਡ ਨੂੰ ਸਿੱਧੇ ਤੌਰ ਦੇ ਉੱਤੇ 4 ਮਿੱਲਾਂ ਦਾ ਠੇਕਾ ਦਵਾਇਆ ਤੇ ਬਾਕੀ 4 ਮਿੱਲਾਂ ਦਾ ਠੇਕਾ ਇੱਕ ਹੋਰ ਕੰਪਨੀ A to Z ਦੇ ਨਾਮ ਅਲਾਟ ਜਿਹੜਾ ਜੀ ਉਹ ਕੀਤਾ ਗਿਆ। 2008 ਦੇ ਵਿੱਚ ਸਰਾਇਆ ਇੰਡਸਟਰੀਜ਼ ਲਿਮਟਿਡ ਨੂੰ ਨਵਾਂ ਸ਼ਹਿਰ, ਅਜਨਾਲਾ, ਬਟਾਲਾ ਤੇ ਗੁਰਦਾਸਪੁਰ ਦੀਆਂ ਮਿੱਲਾਂ ਦਾ ਠੇਕਾ ਤੇ A to Z ਕੰਪਨੀ ਨੂੰ ਮਰਿੰਡਾ, ਬੁੱਢੇਆਣਾ, ਨਕੋਦਰ ਤੇ ਫਾਜ਼ਿਲਕਾ ਦੀ ਅਲਾਟਮੈਂਟ ਜਿਹੜੀ ਹੈ ਜੀ ਉਹ ਕੀਤੀ ਗਈ। FIL ਕੋਲੋਂ ਜਿਹੜੇ ਜੀ ਟੈਂਡਰ ਨਿਯਮਾਂ ਦੇ ਮੁਤਾਬਕ ਨਹੀਂ ਕੀਤੇ ਗਏ ਉਹਨਾਂ ਨੇ ਕਿਹਾ। ਔਰ ਇਹਨਾਂ ਟੈਂਡਰਾਂ ਨੂੰ ਉਸ ਵੇਲੇ ਰੱਦ ਕਰ ਦੇਣਾ ਚਾਹੀਦਾ ਸੀਗਾ ਤੇ ਖੰਡ ਮਿੱਲਾਂ ਲਈ ਜਮ੍ਹਾਂ ਕਰਵਾਈ ਬਿਆਨਾ ਰਕਮ ਨੂੰ ਜ਼ਬਤ ਕਰ ਲੈਣਾ ਜਿਹੜਾ ਜੀ ਉਹ ਚਾਹੀਦਾ ਸੀਗਾ। ਲਾਲੀ ਮਜੀਠੀਆ ਉਹਨਾਂ ਨੇ ਇਹ ਦੋਸ਼ ਲਾਇਆ ਜੀ ਕਿ 12 ਜਨਵਰੀ 2009 ਤੱਕ ਜੀ 8 ਖੰਡ ਮਿੱਲਾਂ ਨੂੰ 2-2 ਕਰੋੜ ਰੁਪਏ ਜਿਹੜੇ ਜੀ ਉਹ ਜਮ੍ਹਾਂ ਕਰਵਾਏ ਜਾਣੇ ਸੀਗੇ ਪਰ ਇਹਨਾਂ ਕੰਪਨੀ ਇਹ ਪੈਸੇ ਜਿਹੜੇ ਜੀ ਉਹ ਜਮ੍ਹਾਂ ਨਹੀਂ ਕਰਵਾਏ। ਹੁਣ ਸਵਾਲ ਜਿਹੜਾ ਜੀ ਸਭ ਤੋਂ ਵੱਡਾ ਇਹ ਹੈ ਕਿ ਲਾਲੀ ਮਜੀਠੀਆ ਜੀ ਨੇ ਇਹ ਪ੍ਰੈਸ ਕਾਨਫਰੰਸ ਕਰਕੇ ਜਿਹੜੇ ਜੀ ਦੋਸ਼ ਲਾਏ ਜਦੋਂ ਕਿ ਸਰਕਾਰ ਜਿਹੜੀ ਹੈ ਜੀ ਉਹ ਕਾਂਗਰਸ ਦੀ ਹੈ। ਸਰਕਾਰੀ ਪੱਖ ਇਹਦੇ ਉੱਤੇ ਅਜੇ ਤੱਕ ਕੋਈ ਨਹੀਂ ਆਇਆ ਜੀ ਵੀ ਇਹਦੇ ਉੱਤੇ ਕੋਈ ਮਾਮਲਾ ਜਿਹੜਾ ਦਰਜ ਕੀਤਾ ਜਾਊਗਾ ਜਾਂ ਨਹੀਂ। ਪਰ ਜਿਹੜੇ ਅੰਕੜੇ ਪੇਸ਼ ਕੀਤੇ ਨੇ ਲਾਲੀ ਮਜੀਠੀਆ ਹੋਰਾਂ ਨੇ ਉਹ ਇੰਨਾ ਜ਼ਰੂਰ ਹੈ ਜੀ ਕਿ ਉਹ ਸਵਾਲ ਤਾਂ ਬਹੁਤ ਵੱਡੇ ਖੜੇ ਕਰ ਰਹੇ ਨੇ ਜੀ। ਤੇ ਅੱਗੇ ਆਪਾਂ ਦਲਜੀਤ ਦੋਸਾਂਝ ਦੀ ਫਿਲਮ ਦੀ ਗੱਲ ਕਰੀਏ ਤਾਂ ਵਿਵਾਦਾਂ ਦੇ ਘੇਰੇ 'ਚ ਕਿਉਂਕਿ ਪੰਜਾਬੀ ਫਿਲਮ ਉਹਨਾਂ ਦੀ ਆਈ ਹੈ ਇੱਕ ਔਰ ਉਹਦੇ ਵਿੱਚ ਦਰਬਾਰ ਸਾਹਿਬ ਅੰਮ੍ਰਿਤਸਰ ਬਾਰੇ ਜਿਹੜੇ ਫਿਲਮਾਏ ਕੁਛ ਦ੍ਰਿਸ਼ ਨੇ ਉਹਦੇ ਕਰਕੇ ਕੁਝ ਵਿਵਾਦ ਜਿਹੜੇ ਆ ਜੀ ਉਹ ਖੜੇ ਹੋ ਰਹੇ ਨੇ। ਇਹ ਕਿਹਾ ਗਿਆ ਜੀ ਕਿ ਦਰਬਾਰ ਸਾਹਿਬ ਦੇ ਵੱਲ ਛੱਡੀ ਮਿਜ਼ਾਈਲ ਦੇ ਦ੍ਰਿਸ਼ਾਂ ਦੇ ਉੱਤੇ ਦਰਸ਼ਕਾਂ ਨੇ ਜਿਹੜਾ ਜੀ ਉਹ ਤਿੱਖਾ ਪ੍ਰਤੀਕਰਮ ਇਹਦੇ ਉੱਤੇ ਪ੍ਰਗਟ ਕੀਤਾ ਕਿ ਉਹ ਮਿਜ਼ਾਈਲ ਜਿਹੜੀ ਆ ਜੀ ਉਹ ਕਿਵੇਂ ਦਰਬਾਰ ਸਾਹਿਬ ਵੱਲ ਛੱਡੀ ਜਾ ਸਕਦੀ ਆ। ਔਰ ਇਹ ਕਿਹਾ ਗਿਆ ਕਿ ਇਹਦੇ ਵਿੱਚ ਜਿਹੜੀ ਪੱਗ ਹੈ ਉਹਨੂੰ ਇੱਕ ਕਰਾਮਾਤ ਵਾਲੀ ਪੱਗ ਦਿਖਾਇਆ ਗਿਆ ਕਿ ਜਦੋਂ ਉਹ ਬੰਨ੍ਹ ਲੈਂਦਾ ਉਦੋਂ ਉਹ ਉੱਡਣਾ ਸ਼ੁਰੂ ਕਰ ਦਿੰਦਾ। ਔਰ ਇਹ ਕਿਹਾ ਗਿਆ ਜੀ ਕਿ ਇਹ ਉਹ ਜਿਹੜੀ ਹੈ ਜੀ ਉਹ ਕਰਾਮਾਤ ਦਿਖਾਈ ਨਹੀਂ ਜਿਹੜੀ ਉਹ ਜਾ ਸਕਦੀ। ਔਰ ਲੋਕ ਜਿਹੜੇ ਨੇ ਇਹ ਚਰਚਾ ਇਸ ਗੱਲ ਦੇ ਉੱਤੇ ਕਰ ਰਹੇ ਨੇ ਕਿ ਜਦੋਂ ਦਰਬਾਰ ਸਾਹਿਬ ਦੇ ਵਿੱਚ ਪਾਬੰਦੀ ਲੱਗੀ ਆ ਕਿ ਫਿਲਮ ਫਿਲਮਾਈ ਨਹੀਂ ਜਾ ਸਕਦੀ ਤੇ ਫਿਰ ਇਸ ਫਿਲਮ ਦੀ ਸ਼ੂਟਿੰਗ ਜਿਹੜੀ ਸੀਗੀ ਜੀ ਉਹ ਕਿਵੇਂ ਹੋ ਗਈ।
ਇੱਕ ਸਿੱਖ ਵਿਦਵਾਨ ਨੇ ਜੀ ਹਰਜੀਤ ਸਿੰਘ ਗੁਰੀ, ਉਹਨਾਂ ਦਾ ਇਹ ਕਹਿਣਾ ਹੈ ਕਿ ਇਸ ਤਰ੍ਹਾਂ ਦੀਆਂ ਫਿਲਮਾਂ ਨੂੰ ਰੋਕਣ ਦੀ ਜ਼ਿੰਮੇਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬਣਦੀ ਆ, ਪਰ ਉਹਨਾਂ ਨੇ ਇਸ ਫਿਲਮ ਦਾ ਵਿਰੋਧ ਜਿਹੜਾ ਜੀ ਉਹ ਕਿਉਂ ਨਹੀਂ ਕੀਤਾ। ਇਹ ਕਿਹਾ ਗਿਆ ਜੀ ਕਿ ਦਰਬਾਰ ਸਾਹਿਬ ਸਿੱਖਾਂ ਦੀ ਧਾਰਮਿਕ ਸ਼ਰਧਾ ਦਾ ਪ੍ਰਤੀਕ ਹੈ ਤੇ ਇਹਦੀ ਵਰਤੋਂ ਫਿਲਮ ਸਾਜ਼ਾਂ ਨੂੰ ਵਿਵਾਦਤ ਢੰਗ ਦੇ ਨਾਲ ਨਹੀਂ ਕਰਨੀ ਚਾਹੀਦੀ। ਉਹਨਾਂ ਨੇ ਕਿਹਾ ਕਿ ਸਿੱਖੀ ਦੇ ਚਿੰਨ੍ਹਾਂ ਨੂੰ ਕਰਾਮਾਤਾਂ ਦੇ ਨਾਲ ਦਿਖਾਉਣ ਦਾ ਵਿਰੋਧ ਜਿਹੜਾ ਜੀ ਉਹ ਹੋਣਾ ਚਾਹੀਦਾ। ਵੈਸੇ ਇਹ ਵੀ ਹੈ ਕਿ ਜਿੰਨੀ ਕੁ ਇਹਦੇ ਲੱਗ ਇਸ ਕਿਸਮ ਦੇ ਜਿਹੜੇ ਜੀ ਇਹਦੇ ਰਿਵਿਊ ਆ ਰਹੇ ਨੇ, ਕੋਈ ਬਹੁਤੀ ਦੇਖਣੀ ਨਹੀਂ, ਪਰ ਇੰਨਾ ਜ਼ਰੂਰ ਹੈ ਕਿ ਜੇ ਇਹਦੇ ਸੰਬੰਧੀ ਇਸ ਤਰ੍ਹਾਂ ਦੇ ਵਿਵਾਦ ਜਿਹੜੇ ਜੀ ਉਹ ਛਿੜਨਗੇ ਤੇ ਸ਼ਾਇਦ ਵਿਵਾਦਤ ਫਿਲਮ ਜਿਹੜੀ ਆ ਜੀ ਉਹ ਹਿੱਟ ਕਰਵਾਉਣ ਦੇ ਵਾਸਤੇ ਵੀ ਇਦਾਂ ਦੇ ਵਿਵਾਦ ਜਿਹੜੇ ਆ ਅਕਸਰ ਛੇੜ ਦਿੱਤੇ ਜਾਂਦੇ ਆ ਜੀ। ਇਹ ਫਲॉप ਫਿਲਮ ਹੋ ਰਹੀ ਆ ਵੀ ਸ਼ਾਇਦ ਇਸ ਕਰਕੇ ਹਿੱਟ ਹੋ ਜੀ। ਹਾਂਜੀ, ਲੋਕੀ ਫਿਰ ਦੇਖਣਾ ਚਾਹੁੰਦੇ ਵੀ ਗੱਲ ਕਿਹੜੀ ਹੈ ਇਹਦੇ ਵਿੱਚ। ਤੇ ਅੱਗੇ ਹੋਰ ਆਪਾਂ ਕਿਸਾਨਾਂ ਦੀ ਗੱਲ ਕਰੀਏ। ਮੁਲਕ ਦੇ ਵਿੱਚ ਹਰ ਰੋਜ਼ 33 ਕਿਸਾਨ ਖੁਦਕੁਸ਼ੀ ਕਰਦੇ ਆ, ਪਰ ਕਿਸਾਨਾਂ ਦਾ ਤਾਂ ਕੋਈ ਨਹੀਂ ਸੋਚਿਆ ਜਾਂਦਾ, ਪਰ ਜੋ ਰਿਲੇਟਡ ਧੰਦੇ ਆ ਇਹਨਾਂ ਦੇ ਨਾਲ ਤੇ ਉਹ ਮੋਟੀ ਕਮਾਈ ਕਰ ਰਹੇ। ਬਿਲਕੁਲ ਜੀ, ਜਿਹੜੇ ਕਿਸਾਨ ਖੇਤੀ ਕਰਦੇ ਨੇ ਜੀ ਉਹਦੀ ਲਾਗਤ 7-8% ਦੀ ਜਿਹੜੀ ਹੈ ਜੀ ਉਹ ਵਧੀ ਹੈ 1 ਸਾਲ ਦੇ ਵਿੱਚ। ਔਰ ਜੇ 4 ਸਾਲਾਂ ਦੀ ਗੱਲ ਕਰੀਏ ਤਾਂ ਜਿਹੜਾ ਅਨਾਜ ਤੇ ਦਾਲਾਂ ਜਿਹੜੀਆਂ ਜੀ ਉਹਨਾਂ ਦੀ ਕੀਮਤ ਜਿਹੜੀ ਹੈ ਜੀ ਸਭ ਤੋਂ ਥੱਲੇ ਚੱਲ ਰਹੀ ਹੈ। ਪਰ ਇਹਦਾ ਇੱਕ ਦੂਜਾ ਪੱਖ ਹੈ ਜੀ ਜਿਹੜਾ ਇਹਦੇ ਵਿੱਚ ਦੇਖਣ ਵਾਲਾ, ਜਿਹਦਾ ਚਰਚਾ ਬਹੁਤ ਘੱਟ ਹੁੰਦਾ। ਕਿਸਾਨੀ ਦੇ ਨਾਲ ਜੁੜੇ ਜਿਹੜੇ ਧੰਦੇ ਨੇ ਉਹ ਕਰਨ ਵਾਲੇ ਲੋਕ ਜਿਹੜੇ ਨੇ ਉਹ ਮੋਟੀ ਕਮਾਈ ਜਿਹੜੀ ਆ ਉਹ ਕਰ ਰਹੇ ਆ। 6 ਮੇਨ ਜਿਹੜੇ ਜੀ ਉਹ ਧੰਦੇ ਨੇ। ਜਿਹੜੇ ਫਰਟੀਲਾਈਜ਼ਰ ਨੇ ਜੀ, ਸਭ ਤੋਂ ਵੱਡੀਆਂ 3 ਕੰਪਨੀਆਂ ਨੇ 16-17 ਦੇ ਦੌਰਾਨ 1255.23 ਕਰੋੜ ਰੁਪਏ ਦਾ ਪ੍ਰੋਫਿਟ ਕਮਾਇਆ। ਔਰ ਪਿਛਲੇ ਸਾਲ ਦੀ ਤੁਲਨਾ ਦੇ ਮੁਤਾਬਕ ਇਹ 37.5% ਜਿਹੜਾ ਜੀ ਉਹ ਜ਼ਿਆਦਾ ਸੀਗਾ। ਸਰਕਾਰ ਜੇ ਇਹਨਾਂ ਨੂੰ ਸਬਸਿਡੀ ਵੀ ਦਿੰਦੀ ਹੈ ਤੇ ਬਜਟ ਦਾ 70,000 ਕਰੋੜ ਰੁਪਏ ਸਬਸਿਡੀ ਬਣਦਾ ਜੀ। ਪੰਪ ਨੇ ਜੀ, ਦੇਸ਼ ਦੀਆਂ 3 ਪ੍ਰਮੁੱਖ ਜਿਹੜੀਆਂ ਪੰਪ ਬਣਾਉਣ ਵਾਲੀਆਂ ਕੰਪਨੀਆਂ ਦਾ ਜਿਹੜਾ ਲਾਭ ਸੀਗਾ 16-17 ਦੇ ਵਿੱਚ 125 ਕਰੋੜ ਤੇ 29 ਲੱਖ ਰੁਪਏ ਹੋਇਆ। ਪੰਪ ਸੈੱਟ, ਸਪ੍ਰਿੰਕਲ ਪਾਈਪ ਤੇ ਕੇਬਲ ਦਾ ਬਾਜ਼ਾਰ ਜਿਹੜਾ ਜੀ ਸਾਲਾਨਾ ਕਰੀਬ 1 ਲੱਖ ਕਰੋੜ ਰੁਪਏ ਦਾ ਹੈ। ਬੋਰਵੈਲ ਤੇ ਬਾਕੀ ਜਿਹੜੇ ਚੀਜ਼ਾਂ ਨੇ ਜੀ ਇਹਦੇ ਵਾਸਤੇ ਲੋਨ 12% ਦਰ ਦੇ ਉੱਤੇ ਮਿਲਦਾ, ਜਦੋਂ ਕਿ ਕਾਰ ਦੇਸ਼ ਦੇ ਵਿੱਚ 10% ਤੋਂ ਵੀ ਘੱਟ ਵਿਆਜ ਦੇ ਉੱਤੇ ਜਿਹੜੀ ਹੈ ਜੀ ਉਹ ਮਿਲ ਜਾਂਦੀ ਆ। ਦੇਸ਼ ਦੇ ਵਿੱਚ ਟਰੈਕਟਰ ਬਣਾਉਣ ਵਾਲੀਆਂ ਜਿਹੜੀਆਂ ਪ੍ਰਮੁੱਖ ਕੰਪਨੀਆਂ ਨੇ 16-17 ਦੇ ਵਿੱਚ ਇਹਨਾਂ ਨੇ ਕੁੱਲ ਜਿਹੜਾ ਜੀ 5300 ਕਰੋੜ ਰੁਪਈਆ ਇਹਨਾਂ ਨੇ ਬਣਾਇਆ। ਔਰ ਇਹ ਜਿਹੜੇ ਪਹਿਲੇ ਸਾਲ ਦੇ ਵਿੱਚ ਇਹ ਕਰੀਬ 4500 ਕਰੋੜ ਰੁਪਈਆ ਸੀਗਾ। ਕੰਪਨੀਆਂ ਦੀ ਜਿਹੜੀ ਕਮਾਈ ਆ 17% ਵਧੀ। ਦੇਸ਼ ਦੇ ਵਿੱਚ ਹਰ ਮਹੀਨੇ 50 ਲੱਖ ਟਰੈਕਟਰ ਵਿਕ ਰਹੇ ਆ। GST ਲਾਗੂ ਹੋਣ ਤੋਂ ਬਾਅਦ ਕਿਸਾਨਾਂ ਨੂੰ ਪਰ ਟਰੈਕਟਰ ਕਰੀਬ 30,000 ਰੁਪਏ ਮਹਿੰਗਾ ਪਊਗਾ। ਪੈਸਟੀਸਾਈਡ ਬਣਾਉਣ ਵਾਲੀਆਂ ਜਿਹੜੀਆਂ ਕੰਪਨੀਆਂ ਨੇ 3 ਟੌਪ ਦੀਆਂ 16-17 ਦੇ ਵਿੱਚ ਇਹਨਾਂ ਨੇ 895 ਕਰੋੜ ਤੇ 99 ਲੱਖ ਰੁਪਇਆ ਜਿਹੜਾ ਜੀ ਉਹ ਬਣਾਇਆ। ਪਿਛਲੇ ਸਾਲ ਦੇ ਮੁਕਾਬਲੇ ਇਹ 22.8% ਜ਼ਿਆਦਾ ਸੀਗਾ। ਔਰ ਪਿਛਲੇ ਸਾਲਾਂ ਦੇ ਵਿੱਚ ਇਹਨਾਂ ਕੰਪਨੀਆਂ ਨੇ 700 ਤੇ 29 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਜਿਹੜਾ ਜੀ ਉਹ ਕਮਾਇਆ ਸੀਗਾ। 14-15 ਦੇ ਵਿੱਚ ਦੇਸ਼ ਦੇ ਵਿੱਚ ਇਹਦਾ ਕਾਰੋਬਾਰ 28,000 ਕਰੋੜ ਰੁਪਏ ਤੱਕ ਪਹੁੰਚ ਗਿਆ ਸੀਗਾ, ਜਿਹੜਾ ਕਿ 7.5% ਹਰ ਸਾਲ ਵੱਧਦਾ ਤੁਰਿਆ ਜਿਹੜਾ ਜੀ ਉਹ ਜਾ ਰਿਹਾ। ਦੇਸ਼ ਦੇ ਵਿੱਚ ਪ੍ਰਮੁੱਖ 3 ਬੀ ਵੇਚਣ ਵਾਲੀਆਂ ਜਿਹੜੀਆਂ ਕੰਪਨੀਆਂ ਨੇ 15-16 ਦੇ ਵਿੱਚ ਇਹਨਾਂ ਨੇ 85.47 ਕਰੋੜ ਰੁਪਏ ਦਾ ਮੁਨਾਫਾ ਇਹਨਾਂ ਨੂੰ ਹੋਇਆ। ਬ੍ਰਾਂਡਡ ਬੀ ਜਿਹੜੇ ਨੇ ਕਾਰੋਬਾਰ ਦੇ ਵਿੱਚ ਕਰੀਬ 10% ਦੀ ਰਫ਼ਤਾਰ ਦੇ ਨਾਲ ਇਹ ਵੱਧ ਰਹੇ ਨੇ। ਬੀ ਦਾ ਕਾਰੋਬਾਰ 35,000 ਕਰੋੜ ਰੁਪਏ ਤੱਕ ਜਿਹੜਾ ਜੀ ਉਹ ਪਹੁੰਚ ਗਿਆ। ਕਿਸਾਨਾਂ ਦੀਆਂ ਫਸਲਾਂ ਸਸਤੀਆਂ ਵਿਕਦੀਆਂ ਨੇ। ਬੀ ਜਿਹੜਾ ਜੀ ਦਿਨੋਂ ਦਿਨ ਮਹਿੰਗਾ ਹੁੰਦਾ ਜਾ ਰਿਹਾ ਤੇ 6ਵਾਂ ਹੈ ਜੀ ਕੋਲਡ ਸਟੋਰ। 16-17 ਦੇ ਕਰੀਬ 3.5 ਕਰੋੜ ਮੀਟਰ ਜਿਹੜੇ ਕੋਲਡ ਸਟੋਰ ਬਣ ਚੁੱਕੇ ਨੇ। ਇਹਨਾਂ ਦੀ ਸੰਖਿਆ 7200 ਸੀਗੀ ਜੀ। NCCB ਦੇ ਸਾਲ 15 ਦੇ ਜਿਹੜੇ ਮੁਤਾਬਕ ਕਰੀਬ 75% ਦੀ ਕੋਲਡ ਸਟੋਰ ਜਿਹੜੇ ਨੇ ਉਹਨਾਂ ਦਾ ਇਸਤੇਮਾਲ ਹੋ ਰਿਹਾ ਹੈ। ਸਰਕਾਰ ਇਸ ਉਦਯੋਗ ਦੇ ਵਿੱਚ 15 ਅਰਬ ਡਾਲਰ ਜਿਹੜੇ ਆ ਜੀ ਉਹ ਇਨਵੈਸਟ ਕਰ ਚੁੱਕੀ ਆ। ਔਰ ਦੇਸ਼ ਦੇ ਵਿੱਚ ਕੋਲਡ ਸਟੋਰੇਜ ਦੀ ਸੰਖਿਆ ਵਧੀ ਆ। ਇਹਦੇ ਨਾਲ ਮਾਲਕਾਂ ਨੂੰ ਜਿਹੜਾ ਜੀ ਉਹ ਫਾਇਦਾ ਹੋਇਆ। ਪਰ ਕਿਸਾਨਾਂ ਦਾ ਹਾਲਾਤ ਜਿਹੜੇ ਜੀ ਇਹ ਨੇ ਕਿ 33 ਕਿਸਾਨ ਰੋਜ਼ ਖੁਦਕੁਸ਼ੀਆਂ ਕਰ ਰਹੇ ਨੇ। ਪੰਜਾਬ ਦੇ ਵਿੱਚ 2 ਤੋਂ 3 ਖੁਦਕੁਸ਼ੀਆਂ ਜਿਹੜੀਆਂ ਜੀ ਉਹ ਰੋਜ਼ ਇਸ ਵੇਲੇ ਹੋ ਰਹੀਆਂ ਨੇ। ਪਰ ਕੰਪਨੀਆਂ ਜਿਹੜੀਆਂ ਮੁਨਾਫਾ ਕਮਾਉਣ ਵਾਲੀਆਂ ਜੀ ਉਹਨਾਂ ਦਾ ਡੇ ਬਾਈ ਡੇ ਮੁਨਾਫਾ ਵੱਧਦਾ ਤੁਰਿਆ ਜਾ ਰਿਹਾ ਜੀ। ਤੇ ਅਖੀਰ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਨਸ਼ੀਲੇ ਪਦਾਰਥਾਂ ਦੀ। ਇਸ ਦੇ ਵਿੱਚ ਇੱਕ ਸਬ ਇੰਸਪੈਕਟਰ ਸੀਗਾ, ਉਹ ਚੱਕ ਕੇ ਨਸ਼ੀਲੇ ਪਦਾਰਥ ਹੀ ਵੇਚੀ ਜਾਂਦਾ ਸੀ।
ਬਿਲਕੁਲ ਜੀ, ਇਹ ਫਾਜ਼ਿਲਕਾ ਤੋਂ ਜਿਹੜਾ ਜੀ ਫੜਿਆ ਗਿਆ ਇਹ ਬੰਦਾ ਸਬ ਇੰਸਪੈਕਟਰ ਸੀਗਾ ਜੀ, ਮੇਜਰ ਸਿੰਘ ਇਹਦਾ ਨਾਮ ਸੀਗਾ। ਔਰ ਇਹ ਕੀ ਕਰਦਾ ਸੀਗਾ ਜੀ, ਜਿਹੜਾ ਮਾਲਖਾਨਾ ਹੈ ਜਿੱਥੇ ਫੜ ਕੇ ਲਿਆਂਦਾ ਜਾਂਦਾ ਨਸ਼ਾ, ਇਹਨੇ ਇੱਕ ਡੁਪਲੀਕੇਟ ਚਾਬੀ ਉਹਦੀ ਬਣਾ ਲਈ ਔਰ 11 ਤੇ 12 ਮਾਰਚ ਦੇ ਦੌਰਾਨ ਇਹਨੇ ਅਫੀਮ ਤੇ ਹੈਰੋਇਨ ਜਿਹੜੀ ਸੀ ਉੱਥੋਂ ਚੋਰੀ ਕੀਤੀ। CCTV ਲੱਗਿਆ ਸੀਗਾ, ਉੱਥੋਂ ਜਿਹੜਾ ਜੀ ਉਹ ਪਤਾ ਲੱਗਿਆ ਔਰ ਇਹਦੇ ਖਿਲਾਫ ਮਾਮਲਾ ਜਿਹੜਾ ਜੀ ਉਹ ਦਰਜ ਕੀਤਾ ਗਿਆ। 4 ਹੋਰ ਇਹਦੇ ਨਾਲ ਨੇ ਜੀ ਜਿਨ੍ਹਾਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ। ਮੇਜਰ ਸਿੰਘ ਜਿਹੜਾ ਜੀ ਮਾਲਖਾਨੇ ਦੇ ਉੱਤੇ ਲਗਭਗ 15 ਮਹੀਨੇ ਦੇ ਕਰੀਬ ਜਿਹੜਾ ਜੀ ਉੱਥੇ ਇਹਦੀ ਡਿਊਟੀ ਲੱਗੀ ਰਹੀ ਔਰ ਕਰੋੜਾਂ ਰੁਪਏ ਦੀ ਜਿਹੜੀ ਹੈਰੋਇਨ ਇਹਨੇ ਇੱਥੋਂ ਚੋਰੀ ਕੀਤੀ ਜਿਹੜੀ ਹੈ ਜੀ ਉਹ ਦੱਸੀ ਜਾਂਦੀ ਹੈ। ਸੋ ਇਹ ਪੁਲਿਸ ਵਾਲਿਆਂ ਦੇ ਉੱਤੇ ਹੀ ਸਾਰਾ ਕੁਛ ਜਿਹੜਾ ਜੀ ਉਹ ਆ ਰਿਹਾ। ਇੰਦਰਜੀਤ ਸਿੰਘ ਇੰਸਪੈਕਟਰ ਜਿਹੜਾ ਜੀ ਇਸ ਮਾਮਲੇ 'ਚ ਫਸਿਆ ਹੋਇਆ। ਇੰਦਰਜੀਤ ਸਿੰਘ JS SSP ਦਾ ਚਹੇਤਾ ਸੀਗਾ, ਜਿੱਥੇ ਜਿੱਥੇ ਉਹ ਜਾਂਦਾ ਸੀਗਾ ਇੰਦਰਜੀਤ ਨੂੰ ਨਾਲ ਹੀ ਲੈ ਜਾਂਦਾ ਸੀਗਾ। ਹੁਣ ਵੀ ਉਹ ਜਿੱਥੇ ਚਲੇ ਗਿਆ ਸੀਗਾ, ਇੰਦਰਜੀਤ ਸਿੰਘ ਦੀ ਬਦਲੀ ਹੋ ਗਈ ਸੀ ਪਰ ਅਜੇ ਉਹਨੇ ਜੁਆਇਨ ਨਹੀਂ ਸੀ ਕੀਤਾ, ਉਦੋਂ ਪਹਿਲਾਂ ਕਾਬੂ ਆ ਗਿਆ। ਰਾਜਦੀਪ ਸਿੰਘ ਇਹ SSP ਨੇ ਜੀ ਔਰ STF ਨੇ ਇਹਨਾਂ ਨੂੰ ਸਮਨਿੰਗ ਜਿਹੜੀ ਕਰਕੇ ਅੱਜ ਇਨਵੈਸਟੀਗੇਸ਼ਨ ਦੇ ਵਾਸਤੇ ਜਿਹੜਾ ਜੀ ਉਹ ਸੱਦਿਆ ਹੋਇਆ, ਪੁੱਛਗਿੱਛ ਦੇ ਵਾਸਤੇ ਜਿਹੜਾ ਜੀ ਉਹ ਸੱਦਿਆ ਹੋਇਆ। ਮੋਗੇ ਦੇ ਵਿੱਚ ਇਸ ਵੇਲੇ SSP ਰਾਜਜੀਤ ਸਿੰਘ ਹੋਰਾਂ ਨੂੰ STF ਨੇ ਅੱਜ ਲੁਧਿਆਣੇ ਸੱਦਿਆ। 56 ਸਵਾਲ ਉਹਦੇ ਵਾਸਤੇ ਜਿਹੜਾ ਜੀ ਉਹ ਤਿਆਰ ਕੀਤੇ ਗਏ ਨੇ। ਜਿਹੜੇ STF ਦੇ ਸੀਨੀਅਰ ਆਫੀਸਰ ਨੇ ਉਹ ਇਸ ਦੀ ਜਿਹੜੀ ਹੈ ਜੀ ਇਹ ਪੁੱਛਗਿੱਛ ਕਰਨਗੇ। ਰਾਜਜੀਤ ਸਿੰਘ ਦੇ ਪੋਲੀਟੀਕਲ ਲਿੰਕ ਜਿਹੜੇ ਨੇ ਜੀ ਉਹ ਵੀ ਕਾਫੀ ਨੇ। ਜਿਹੜੇ ਸ਼ਾਹੀ ਸੀਗਾ ਜੀ, ਜਿਹੜੇ ਜਿਹਦੀ ਡੈਥ ਹੋ ਗਈ ਸੀ, ਬਾਅਦ ਵਿੱਚ ਉਹਨਾਂ ਦੀ ਪਤਨੀ MLA ਬਣੀ ਸੀਗੀ ਜੀ। ਇਹ ਮਿਸਿਸ ਜਿਹੜੀ ਸ਼ਾਹੀ ਹੈ ਜੀ ਉਹਦਾ ਬ੍ਰਦਰ ਹੈ ਜੀ, ਸਕਾ ਉਹਦਾ ਇਹ ਭਰਾ ਹੈ ਰਾਜਜੀਤ ਸਿੰਘ ਹੁੰਦਲ। ਸੋ ਪੋਲੀਟੀਕਲ ਪ੍ਰੈਸ਼ਰ ਜਿਹੜਾ ਜੀ ਕਿੰਨਾ ਕੁ ਪੈਂਦਾ ਇਹ ਵੇਖਣ ਵਾਲੀ ਗੱਲ ਹੋਊਗੀ, ਪਰ ਇੰਨਾ ਕੁ ਜ਼ਰੂਰ ਆ ਕਿ STF ਦੇ ਵੱਲੋਂ ਜਿਹੜਾ ਇਹ ਸੱਦਿਆ ਗਿਆ SSP ਨੂੰ, ਇਹ ਵੱਡੀ ਜਿਹੜੀ ਹੈ ਜੀ ਉਹ ਖਬਰ ਹੈ ਕਿਉਂਕਿ ਮੌਜੂਦਾ ਤਾਇਨਾਤ ਕਿਸੇ SSP ਨੂੰ ਪਹਿਲੀ ਵਾਰੀ ਡਰੱਗ ਵਾਲੇ ਮਾਮਲੇ ਦੇ ਵਿੱਚ ਇਨਵੈਸਟੀਗੇਟ ਜਿਹੜਾ ਜੀ ਉਹ ਕੀਤਾ ਜਾ ਰਿਹਾ ਜੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ ਤੁਹਾਡਾ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜੇ ਤਾਂ ਦੱਸੀਆਂ ਖਬਰਾਂ। ਹੁਣ ਬਲਵਿੰਦਰ ਕੌਰ ਵੱਲੋਂ ਵੀ ਅਗਲੇ ਬੁਲਟਨ ਤੱਕ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।